ਹਰਜੋਤ ਭਾਜੀ ਇੱਕ ਹੋਰ ਜਿਹੜੀ ਚੀਜ਼ ਇਸ ਵੇਲੇ ਸਾਰਿਆਂ ਨਾਲੋਂ ਜ਼ਿਆਦਾ ਟਰੱਕਿੰਗ ਦੇ ਵਿੱਚ ਬੋਦਰ ਕਰ ਰਹੀ ਹੈਗੀ ਆ, ਉਹ ਕਰ ਰਹੀ ਹੈਗੀ ਆ ਕਾਰਗੋ ਥੈਫਟ ਦੀ। ਤੇ ਇਸ ਵੇਲੇ ਜਿਹੜਾ ਸੈਨੇਟ ਦੇ ਵਿੱਚ ਬਿੱਲ ਪੇਸ਼ ਹੋਇਆ ਹੈਗਾ, ਜਿਹੜਾ ਕੰਬੈਟਿੰਗ ਆਰਗੇਨਾਈਜ਼ਡ ਰੀਟੇਲ ਕ੍ਰਾਈਮ ਐਕਟ, ਜਿਹੜਾ ਉਹਦੇ ਚ 200 ਤੋਂ ਵੱਧ ਆਰਗੇਨਾਈਜੇਸ਼ਨ ਜਿਹੜੀਆਂ ਹੈਗੀਆਂ ਉਹ ਸ਼ਾਮਲ ਆ। ਤੋ ਅਰਜ ਕਰ ਰਹੀਆਂ ਕਾਂਗਰਸ ਨੂੰ ਕਿ ਇਹਦੇ ਖਿਲਾਫ ਜਿਹੜਾ ਆ ਇਹ ਕੋਈ ਨਾ ਕੋਈ ਲਾਅ ਜਿਹੜਾ ਜਲਦੀ ਤੋਂ ਜਲਦੀ ਬਣਾਇਆ ਜਾਵੇ। $18 ਮਿਲੀਅਨ ਐਵਰੀ ਡੇ ਦੀ ਥੈਫਟ ਜਿਹੜੀ ਹੋ ਰਹੀ ਹੈਗੀ ਆ, ਕਾਰਗੋ ਥੈਫਟ। ਔਰ ਇਹ ਦੱਸਦੇ ਆ ਕਿ ਸਾਡੀ ਕਮਿਊਨਿਟੀ ਜਿਹੜੀ ਆ ਇਸ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਹਿੱਸੇਦਾਰੀ 'ਚ ਆ ਰਹੀ ਆ। ਖਾਸ ਕਰਕੇ ਜਿਹੜਾ ਡਾਊਨ LA ਦੇ ਵਿੱਚ ਹੈਗਾ, ਮੈਨੂੰ ਕੱਲ੍ਹ ਵੀ ਕੰਪਨੀ ਦੀ ਕਾਲ ਆਈ ਸੀਗੀ ਫੀਨਿਕਸ ਤੋਂ ਕਿ ਉਹਨਾਂ ਦਾ ਲੋਡ ਜਿਹੜਾ ਆ ਉਹ ਆਪਣਾ ਸ਼ਾਇਦ ਇਸ ਵੇਲੇ ਸਰਫੇਸ ਕਰ ਰਹੀ ਹੋਵੇ। ਉਹ ਜਿਹੜੀ ਆ ਵੀਡੀਓ ਆ ਮਤਲਬ ਸੋਸ਼ਲ ਮੀਡੀਆ ਦੇ ਉੱਤੇ ਕਿ ਜਿਹਦੇ ਵਿੱਚ ਉਹ ਉਹਨਾਂ ਦੀ ਕੰਪਨੀ ਦੇ ਸਟicker ਲਾ ਕੇ ਤੇ ਲੋਡ ਜਿਹੜਾ ਆ ਉਹ ਚੋਰੀ ਕਰ ਰਿਹਾ ਸੀਗਾ, ਉੱਥੋਂ ਲੈ ਕੇ ਜਾ ਰਿਹਾ ਸੀਗਾ ਯਾਰਡ ਟੂ ਯਾਰਡ। ਔਰ ਇਹਦੇ 'ਚ ਹੈਰਾਨੀ ਵਾਲੀ ਗੱਲ ਇਹ ਆ ਜੀ, ਉਹਨਾਂ ਵੱਲੋਂ ਦੱਸਿਆ ਗਿਆ ਕਿ 2 ਹਫ਼ਤੇ ਪਹਿਲਾਂ ਉਹ ਡਰਾਈਵਰ ਜਿਹੜਾ ਸੀਗਾ ਉਹ ਕਿਸੇ ਹੋਰ ਲੋਡ ਚੋਰੀ ਦੇ ਮਾਮਲੇ 'ਚ ਫੜਿਆ ਗਿਆ ਸੀਗਾ। ਪੁਲਿਸ ਨੇ ਉਹਨੂੰ ਲੈ ਕੇ ਛੱਡਤਾ ਤੇ ਉਹ ਮੁੜ ਕੇ ਫਿਰ ਦੁਬਾਰਾ ਜਾ ਕੇ ਅਗਲਾ ਲੋਡ ਚੋਰੀ ਕਰਨ ਲੱਗ ਗਿਆ। ਸੋ ਇਹ ਚੀਜ਼ ਜਿਹੜੀ ਆ ਯਾਰ, ਮੈਂ ਮਤਲਬ ਕਿ ਸਮਝ ਨਹੀਂ ਆ ਰਹੀ ਕਿ ਤੁਸੀਂ ਇਹ ਸੋਚੋ ਕਿ ਹੁਣ ਆ ਜਿਹੜਾ ਇੱਕ ਹੋਰ ਆਪਣਾ ਡਰਾਈਵਰ ਹੈ ਜਿਹੜਾ ਡਰੱਗਸ ਦੇ ਵਿੱਚ ਫੜਿਆ ਗਿਆ, 75 ਈਅਰਸ ਦੀ ਜਿਹੜੀ ਆ ਉਹਨੂੰ ਕੈਦ ਹੋਈ ਹੈ। ਤੁਸੀਂ ਇਹ ਦੇਖੋ ਵੀ ਉਹਦੀ ਲਾਈਫ ਕਿੱਥੇ ਗਈ। ਜਾਂ ਇਹੋ ਜਿਹੇ ਕੰਮ ਕਰਨ ਲੱਗਿਆ ਤੁਹਾਨੂੰ ਲੱਗਦਾ ਕਿ ਇਹ ਜਿਹੜੀ ਲਾਈਫ ਆ ਇਹ ਤੁਸੀਂ ਐਡੀ ਚੀਪ ਤਰੀਕੇ ਦੇ ਨਾਲ ਹੀ ਇਹਨੂੰ ਵੇਸਟ ਕਰਨਾ ਆ? ਮਤਲਬ ਹੈਰਾਨੀ ਹੁੰਦੀ ਆ। ਔਰ ਇਹ ਜਿਹੜਾ ਇਸ ਵੇਲੇ ਟ੍ਰੈਂਡ ਚੱਲ ਰਿਹਾ ਹੈਗਾ ਚੋਰੀ ਦਾ ਜਾਂ ਇਸ ਚੀਜ਼ ਦਾ, ਇਹ ਟ੍ਰੈਂਡ ਜਿਹੜਾ ਬਹੁਤ ਜ਼ਿਆਦਾ ਗਲਤ ਚੱਲ ਰਿਹਾ ਭਾਜੀ ਜੀ। ਕੱਲਾ ਆਪਣੇ ਨਹੀਂ, ਹੋਰ ਵੀ ਇਹ ਤੁਸੀਂ ਦੇਖੋ ਵੀ ਐਜ਼ ਏ ਅਮਰੀਕਨ ਸਿਟੀਜ਼ਨ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਜੇ ਆਪਾਂ ਅਮਰੀਕਾ ਨੂੰ ਇੰਡੀਆ ਜਾਂ ਬੰਗਲਾਦੇਸ਼ ਜਾਂ ਪਾਕਿਸਤਾਨ ਨਹੀਂ ਨਾ ਬਣਨਾ ਚਾਹੁੰਦੇ, ਦੇਖਣਾ ਚਾਹੁੰਦੇ, ਤੇ ਸਾਨੂੰ ਐਜ਼ ਏ ਅਮਰੀਕਨ ਸਿਟੀਜ਼ਨ ਜਿਹੜੀ ਸਾਡੀ ਡਿਊਟੀ ਆ ਉਹ ਸਾਨੂੰ ਨਿਭਾਉਣੀ ਚਾਹੀਦੀ ਆ। ਜੇ ਕੋਈ ਗਲਤ ਕੰਮ ਕਰਦਾ ਉਹ ਜਿਹੜੀਆਂ ਵੀ ਗਵਰਨਮੈਂਟ ਅਥਾਰਟੀਜ਼ ਉਹਨੂੰ ਦੱਸਣਾ ਚਾਹੀਦਾ। 8 ਜਾਣੇ ਜਿਹੜੇ ਆ ਉਹ ਗਲਤ ਜਿੱਦਾਂ ਇੰਪਰਸਨੇਟ ਕਰ ਰਹੇ ਸੀ ਵੀ ਸਾਡੇ ਕੋਲ ਲੈਜੀਟੀਮੇਟ ਟਰੱਕਿੰਗ ਕੰਪਨੀ ਆ, ਤੇ ਉਹਨਾਂ ਨੇ $5 ਮਿਲੀਅਨ ਦਾ ਸਮਾਨ ਚੋਰੀ ਕੀਤਾ। ਸੋ ਉਹਦੇ 'ਚ ਸਾਰੇ ਮੈਨੂੰ ਲੱਗਦਾ ਵੀ ਰਸ਼ੀਅਨ ਮੂਲ ਦੇ ਆ। ਕੋਈ ਖਾਸਨੋਵ ਆ, ਕੋਬੀਲੋਵ ਆ, ਬੋਰੋਵਿਰਦੇਵ, ਇਸਮੋਲੋਵ, ਮਾਰਡੋਵ, ਇਹ ਉਹਨਾਂ ਦੇ ਨਾਂ ਆ। ਕਹਿੰਦੇ ਵੀ ਇੱਕ ਲੈਮ ਦਾ ਉਹਨਾਂ ਨੇ ਲੋਡ ਚੋਰੀ ਕੀਤਾ 1,65,000 ਦਾ ਨਿਊ ਜਰਸੀ 'ਚ, ਚੀਜ਼ ਦਾ 4,32,000 ਦਾ, ਬੀਫ ਦਾ 2,95,000 ਦਾ, ਕਾਪਰ ਦਾ 2,66,000 ਦਾ, ਸਿਗਰਟਸ ਦਾ 7,09,000 ਦਾ ਵਰਜੀਨੀਆ 'ਚ। ਸੋ ਇਹ ਸਾਰਿਆਂ ਨੂੰ ਹੁਣ ਇਹਦੀ 2025 ਅਕਤੂਬਰ ਤੋਂ ਲੈ ਕੇ ਅਪ੍ਰੈਲ 26 ਤਾਈਂ ਇਹ ਚੋਰੀ ਕੀਤੇ। ਸੋ ਇਹ ਸਾਰੇ ਜਿਹੜੇ ਆ ਉੱਥੇ ਮੈਨਹਟਨ ਦੇ ਡਿਸਟ੍ਰਿਕਟ ਅਟਾਰਨੀ ਵੱਲੋਂ ਉਹਨਾਂ ਦੇ ਉੱਤੇ ਹੁਣ ਚਾਰਜਸ ਲਾਏ ਜਾ ਰਹੇ ਆ। ਇਹ ਸਾਰੇ ਅਰੈਸਟ ਹੋਏ ਆ। ਸੋ ਇਹ ਨੰਬਰ 1 ਜਿਹੜਾ ਕਾਰਗੋ ਥੈਫਟ ਆ, ਇਹ ਪਹਿਲਾਂ ਨਹੀਂ ਅਮਰੀਕਾ 'ਚ ਵਾਪਰਦਾ ਸੀ, ਇਹ ਪਿਛਲੇ 5-7 ਸਾਲਾਂ ਤੋਂ ਹੀ ਵਾਪਰਨ ਲੱਗਾ ਹੈਗਾ। ਪਹਿਲਾਂ ਕਿਤੇ 1000 ਚੋਂ ਇੱਕ ਇਨਸੀਡੈਂਟ ਹੋਵੇ, ਹੁਣ ਤਾਂ ਬਹੁਤ ਵੱਡੀ ਇਹ ਜਿਹੜੀ ਮੇਜਰ ਪ੍ਰੋਬਲਮ ਆ ਇੰਸ਼ੋਰੈਂਸ ਕੰਪਨੀਆਂ ਦੇ ਲਈ ਵੀ ਵੀ ਉਹ ਫਿਊਚਰ ਦੇ ਵਿੱਚ ਕਰਨ ਕੀ। ਜੀ ਬਿਲਕੁਲ ਜੀ। ਹਰਜੋਤ ਭਾਜੀ, ਬਾਕੀ ਜਿਹੜਾ ਸਾਰਿਆਂ ਦੇ ਮਨ ਦੇ ਵਿੱਚ ਹੈਗਾ ਕਿ ਪਿਛਲੇ 15 ਦਿਨਾਂ ਦੇ ਵਿੱਚ ਮੋਟਰਸ ਜਿਹੜਾ ਸਿਸਟਮ ਰੋਲ ਆਊਟ ਹੋਇਆ ਹੈਗਾ, ਮੋਟਰਸ ਦੀ ਡੈਫੀਨੇਟਲੀ ਰੌਕੀ ਸਟਾਰਟ ਹੋਈ ਆ। ਕੋਈ ਮਤਲਬ ਸੌਖੀ ਸਟਾਰਟ ਨਹੀਂ ਹੋਈ ਕਿਉਂਕਿ ਬਹੁਤ ਵੱਡਾ ਸਿਸਟਮ ਹੈਗਾ, ਬਹੁਤ ਵੱਡਾ ਅਪਗ੍ਰੇਡ ਸੀਗਾ। ਇਹਦੀ ਜਿਹੜੀ ਰੋਲ ਆਊਟ ਹੈਗਾ ਆ ਕਿਤੇ ਨਾ ਕਿਤੇ ਰੌਕੀ ਸਟਾਰਟ ਹੋਈ ਆ। ਉਹਦੇ ਵਿੱਚ ਕਾਫੀ ਅੜਚਣਾਂ ਆ ਰਹੀਆਂ, ਪ੍ਰੋਬਲਮਸ ਆ ਰਹੀਆਂ ਹੈਗੀਆਂ ਲੋਕਾਂ ਨੂੰ। ਸੋ ਪਰ ਇਹ ਆ ਕਿ ਅਲਟੀਮੇਟਲੀ ਜਿਹੜਾ ਆ ਜਿਹੜਾ ਮੋਟਰਸ ਵੱਲੋਂ, ਜਿਹੜਾ FMCSA ਵੱਲੋਂ ਜਿਹੜਾ ਰਿਸਪੌਂਸ ਰੇਟ ਹੈਗਾ, ਅਜੇ ਤੱਕ ਸਾਡਾ ਐਕਸਪੀਰੀਅੰਸ ਰਿਹਾ ਆਫਿਸ ਦਾ, ਇੱਥੋਂ ਦਾ ਅਸੀਂ ਜਿਹੜੀਆਂ ਕਾਲਸ ਕਰਦੇ ਹੈਗੇ, ਰੋਜ਼ਾਨਾ ਕਾਲਸ ਜਿਹੜੀਆਂ ਜਾਂਦੀਆਂ ਹੈਗੀਆਂ ਉਹਨਾਂ ਨੂੰ, ਸਾਡਾ ਰਿਸਪੌਂਸ ਰੇਟ ਹੈਗਾ ਕਿ ਅੱਗੇ ਨਾਲੋਂ ਬੈਟਰ ਰਿਸਪੌਂਸ ਆ ਰਿਹਾ ਹੈਗਾ। ਉਹਨਾਂ ਦਾ ਕਾਲ ਰੇਟ ਜਿਹੜਾ ਵਾਪਸ ਆ ਰਹੀ ਹੈਗੀ ਆ, ਈਮੇਲ ਰਿਸਪੌਂਸ ਰੇਟ ਕਾਫੀ ਅੱਛਾ ਹੈਗਾ, ਵਧੀਆ ਮਤਲਬ ਕਿ ਅੱਗੇ ਨਾਲੋਂ ਹੈਗਾ। ਪਰ ਡੈਫੀਨੇਟਲੀ ਰੌਕੀ ਸਟਾਰਟ ਹੋਈ ਆ। ਇਹ ਮੈਂ ਨਹੀਂ ਕਹੂੰਗਾ ਕਿ ਗਲਤ ਹੋਇਆ, ਜਾਂ ਕਿਸੇ ਦਾ ਹੋ ਸਕਦਾ ਐਕਸਪੀਰੀਅੰਸ ਜ਼ਿਆਦਾ ਮਾੜਾ ਵੀ ਹੋਵੇ, ਕਿਸੇ ਦਾ ਜ਼ਿਆਦਾ ਚੰਗਾ ਵੀ ਹੋਵੇ, ਪਰ ਡੈਫੀਨੇਟਲੀ ਰੌਕੀ ਸਟਾਰਟ ਹੋਈ ਆ। ਪਰ ਸਿਸਟਮ ਜਿਹੜਾ ਰੋਲ ਆਊਟ ਹੋ ਗਿਆ। ਤੇ ਹੁਣ ਜਿਹੜਾ ਨੈਕਸਟ ਸਟੈਪ ਸੀਗਾ ਉਹ FMCSA ਨੇ ਇੱਕ ਦਿਨ ਅਨਾਊਂਸ ਕੀਤਾ ਸੀਗਾ, ਪਰ ਉਹ ਨੈਕਸਟ ਡੇ ਉਹਨਾਂ ਨੇ ਅਜੇ ਹੋਲਡ ਤੇ ਪਾਤਾ। ਸੋ ਮੇਰੇ ਖਿਆਲ ਉਹਦੇ ਵਿੱਚ ਕੁਛ ਅੜਚਣਾਂ ਹੈਗੀਆਂ। ਹੁਣ ਜਿਹੜੇ CTPA ਆ, ਜਿਹੜੇ ਥਰਡ ਪਾਰਟੀ ਐਡਮਿਨਿਸਟ੍ਰੇਟਰ ਆ, ਜਿਹੜੇ SAPs ਆ, ਜਿਹੜੇ MROs ਆ, ਡਾਕਟਰਸ ਆ, ਜਿਹੜੇ ਇਹ ਸਾਰੇ ਵੀ ਜਿਹੜੇ FMCSA ਦੇ ਵਿੱਚ ਨਵੇਂ ਜਿਹੜੇ ਅੱਜ ਤੋਂ ਹੋਣਗੇ, ਉਹਨਾਂ ਦੀ ਫੇਸ਼ੀਅਲ ਰੈਕਗਨੀਸ਼ਨ ਤੇ ਸਾਰੀ ਜਿਹੜੀ ਆਈਡੈਂਟੀਟੀ ਆ
ਉਹ ਆਈਡੀਮੀਆਂ ਦੇ ਥਰੂ ਹੋਊਗੀ। ਐਗਜ਼ਿਸਟਿੰਗ ਜਿਹੜੇ ਹੈਗੇ ਆ ਉਹਨਾਂ ਦੀ ਸ਼ੁਰੂ ਹੋਣੀ ਆ, ਉਹਨਾਂ ਦੀ ਜਿਹੜੀ ਆਈਡੀ ਵੈਰੀਫਿਕੇਸ਼ਨ ਸ਼ੁਰੂ ਹੋਣੀ ਆ, ਪਰ ਉਹ ਅਜੇ ਹੋਲਡ ਤੇ ਪਾ ਦਿੱਤੀ ਗਈ ਆ। ਸੋ ਜਿਹੜੇ TPAs ਆ, ਜਿੰਨੇ ਵੀ ਹੋਰ ਜਿਹੜੇ ਸ਼ੇਅਰ ਹੋਲਡਰਸ ਆ ਜਾਂ ਜਿਹੜੇ ਵਿੱਚ ਕੰਮ ਕਰਦੇ ਆ ਇਹਦੇ FMCSA ਦੇ, ਜਿਨ੍ਹਾਂ ਨੂੰ ਲੋੜ ਪੈਂਦੀ ਹੈ ਲੌਗਇਨ ਕਰਨ ਦੀ, ਉਹਨਾਂ ਦੇ ਜਿਹੜੇ ਕ੍ਰੈਡੈਂਸ਼ੀਅਲਸ ਆ ਉਹ ਵੀ ਜਿਹੜੇ ਆ ਇਲੈਕਟ੍ਰੋਨਿਕਲੀ ਜਿਹੜੇ ਆ ਮੋਨੀਟਰ ਹੋਣੇ ਸ਼ੁਰੂ ਹੋ ਜਾਣੇ ਆ। ਸੋ ਉਹ ਹਾਲ ਦੀ ਘੜੀ ਅਜੇ ਹੋਲਡ ਤੇ ਆ, ਪਰ ਡੈਫੀਨੇਟਲੀ ਜਲਦੀ ਸ਼ੁਰੂ ਹੋ ਜਾਣਗੇ। ਜੀ ਬਿਲਕੁਲ। ਸੋ ਟਰੱਕਿੰਗ ਇੰਡਸਟਰੀ ਦੇ ਵਿੱਚ ਕੀ ਕੁਝ ਵਾਪਰ ਰਿਹਾ ਉਹਦੇ ਤੇ ਆਪਾਂ ਚਰਚਾ ਕਰ ਰਹੇ ਹਾਂ। ਬੇਸ਼ੱਕ ਇਸ ਵੇਲੇ ਆਪਾਂ ਇਹ ਵੀ ਦੇਖਿਆ ਸਪੋਟ ਰੇਟ ਦੇ ਵਿੱਚ ਸੁਧਾਰ ਆ ਰਿਹਾ, ਫਰੇਟ ਮੰਗ ਵੀ 2025 ਦੇ ਮੁਕਾਬਲੇ ਕਾਫੀ ਬਿਹਤਰ ਹੈ। ਨਵੇਂ ਟਰੱਕਾਂ ਦੀ ਲਾਗਤ ਘੱਟ ਹੋ ਸਕਦੀ ਹੈ ਜੇਕਰ ਟੈਕਸ ਹਟ ਜਾਂਦਾ, ਪਰ ਦੂਜੇ ਪਾਸੇ ਜਿਹੜੀਆਂ ਚੁਣੌਤੀਆਂ ਨੇ, ਡੀਜ਼ਲ ਮਹਿੰਗਾ, ਇੰਸ਼ੋਰੈਂਸ ਰੇਟ ਕਾਫੀ ਉੱਚੇ ਨੇ, ਆਟੋਮੇਸ਼ਨ ਜਿਹੜੀ ਹੈ ਉਹਦੇ ਨਾਲ, AI ਦੇ ਨਾਲ ਬਦਲਾਅ ਬਹੁਤ ਆ ਰਹੇ ਨੇ, ਤੇ ਕੁਝ ਛੋਟੀਆਂ ਜਿਹੜੀਆਂ ਕੈਰੀਅਰ ਕੰਪਨੀਆਂ ਨੇ ਉਹ ਹਲੇ ਵੀ ਵਿੱਤੀ ਦਬਾਅ ਦੇ ਹੇਠਾਂ ਨੇ, ਕਿਉਂਕਿ ਹਾਲਾਤ ਪਿੱਛੇ ਜੇ ਕੋਈ ਬਹੁਤੇ ਸਾਜ਼ਗਾਰ ਨਹੀਂ ਸਨ।